पंजाबी रेडियो USA सुन रहे सारे ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਰੋਤੇ ਉਸ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ ਅਤੇ ਦੱਸਦੇ ਨੇ ਸਾਨੂੰ ਪੰਜਾਬ ਤੋਂ ਭਾਰਤ ਤੋਂ ਖਬਰਾਂ। ਅਤੇ ਸਾਡੇ ਇਸ ਪ੍ਰੋਗਰਾਮ ਦੇ ਸਪੋਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਨੰਬਰ 408-272-2500। ਗੁਰਦੀਪ ਸਿੰਘ ਬਿਰਦੀ ਜੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮੇ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਸੁਰਿੰਦਰ ਸਿੰਘ ਚੌਹਾਨ ਬੇਕਰਸਫੀਲਡ, ਸਤਨਾਮ ਸਿੰਘ ਬੇਕਰਸਫੀਲਡ, ਸੁਖਚੈਨ ਸਿੰਘ ਬੇਕਰਸਫੀਲਡ। ਸ਼ਿਕਾਗੋ ਪੀਜ਼ਾ ਵਿਦ ਅ ਟਵਿਸਟ, ਇੱਥੋਂ ਹਰ ਤਰ੍ਹਾਂ ਦੇ ਵੈੱਜ ਨੋਨ ਵੈੱਜ ਇੰਡੀਅਨ ਸਟਾਈਲ ਪੀਜ਼ੇ ਔਡਰ ਕਰ ਸਕਦੇ ਹੋ। ਇਹਨਾਂ ਦੇ ਸਵਾਦਿਸ਼ਟ ਪੀਜ਼ੇ ਔਡਰ ਕਰਨ ਲਈ ਵਿਜ਼ਿਟ www.chicagopizzatwist.com। ਅਤੇ ਸਵਾਗਤ ਕਰਦੇ ਹਾਂ ਜੀ ਬਲਤੇਜ ਪੰਨੂ ਦਾ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਜੀ ਆਇਆਂ ਨੂੰ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਚੱਲਦੇ ਹਾਂ ਜੀ ਅੱਜ ਦੀਆਂ ਖਬਰਾਂ ਵੱਲ। ਸਭ ਤੋਂ ਪਹਿਲੀ ਖਬਰ ਅੱਜ ਦੀ, ਸਰਕਾਰ ਖਿਲਾਫ ਬੇਵਿਸ਼ਵਾਸੀ ਮਤਾ ਡਿੱਗਿਆ ਜੀ। ਦੇਖੋ ਜੀ, ਪੂਰਾ ਦਿਨ ਜਿਹੜੀ ਸੀ ਉਹ ਬਹਿਸ ਹੋਈ। ਵੈਸੇ ਇਹ 11 ਵਜੇ ਤੋਂ ਲੈ ਕੇ 6 ਵਜੇ ਤੱਕ ਸੀ। 6 ਵਜੇ 7 ਵਜੇ ਤੱਕ ਕੀਤੀ ਗਈ, 7 ਵਜੇ 8 ਵਜੇ ਤੱਕ ਕੀਤੀ ਗਈ, 8 ਵਜੇ 9 ਵਜੇ ਤੱਕ ਕੀਤੀ ਗਈ, 9 ਵਜੇ 10 ਵਜੇ ਤੱਕ ਕੀਤੀ ਗਈ, ਔਰ ਉਸ ਤੋਂ ਬਾਅਦ ਲੇਟ ਤੱਕ ਜਿਹੜੀ ਸੀ ਉਹ ਚੱਲਦੀ ਰਹੀ। ਜਿਹੜਾ ਇਹ ਮਤਾ ਸੀਗਾ ਜੀ ਸਰਕਾਰ ਦੇ ਖਿਲਾਫ ਵੱਡੇ ਫਰਕ ਦੇ ਨਾਲ ਡਿੱਗ ਪਿਆ। 325 ਇਹਦੇ ਹੱਕ ਦੇ ਵਿੱਚ ਵੋਟਾਂ ਪਈਆਂ ਤੇ 126 ਵੋਟਾਂ ਪਈਆਂ ਇਹਦੇ ਵਿਰੋਧ ਦੇ ਵਿੱਚ। ਜਿਹੜਾ ਤੇਲਗੂ ਦੇਸਮ ਪਾਰਟੀ ਦੇ ਸ੍ਰੀ ਨਿਵਾਸ ਕੇਸੀਨੇਨੀ ਨੇ ਇਹ ਮਤਾ ਜਿਹੜਾ ਸੀਗਾ ਉਹ ਪੇਸ਼ ਕੀਤਾ। ਬਹਿਸ ਦੀ ਸ਼ੁਰੂਆਤ TDP ਦੇ ਜੈਦੇਵ ਗੱਲਾ ਨੇ ਕੀਤੀ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਫੇਲ ਸੌਦੇ ਸੰਬੰਧੀ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ। ਬੀਜੂ ਜਨਤਾ ਦਲ ਦੇ ਮੈਂਬਰ ਸਦਨ ਤੋਂ ਵਾਕਆਊਟ ਕਰ ਗਏ। ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਤੇ ਹਮਲਾ ਕੀਤਾ। ਕਾਂਗਰਸ ਦੇ ਮਲਕਰਜਨ ਖੜਗੇ ਨੂੰ ਬੋਲਣ ਦਾ ਘੱਟ ਸਮਾਂ ਦੇਣ ਤੇ ਵਿਰੋਧ ਕੀਤਾ ਗਿਆ। ਤ੍ਰਿਣਮੂਲ ਕਾਂਗਰਸ ਦੇ ਸੌਗਤ ਰਾਏ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਭਾਈਵਾਲਾਂ ਦਾ ਭਰੋਸਾ ਗਵਾ ਚੁੱਕੀ ਆ। ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ NDA ਤੋਂ ਕੋਈ ਵੀ ਖੁਸ਼ ਨਹੀਂ। ਪ੍ਰਧਾਨ ਮੰਤਰੀ ਨੇ ਆਪਣੇ ਜਵਾਬ ਦੇ ਵਿੱਚ ਮੁੱਖ ਤੌਰ ਦੇ ਉੱਤੇ ਕਾਂਗਰਸ ਨੂੰ ਨਿਸ਼ਾਨਾ ਬਣਾਇਆ। ਉਹਨਾਂ ਰਾਹੁਲ ਦੇ ਵਿਵਹਾਰ ਨੂੰ ਬਚਕਾਨਾ ਦੱਸਿਆ। ਪਰ ਓਵਰਆਲ ਜੇ ਅੱਜ ਤੁਸੀਂ ਮੀਡੀਆ ਜਿਹੜਾ ਜੀ ਉਹ ਦੇਖ ਲਓ, ਅਖਬਾਰਾਂ ਦੇਖ ਲਓ, ਚੈਨਲ ਦੇਖ ਲਓ, ਜੇ ਕਿਸੇ ਨੇ ਸ਼ੋਅ ਜਿਹੜਾ ਇਹ ਲੁੱਟਿਆ ਤਾਂ ਉਹ ਰਾਹੁਲ ਗਾਂਧੀ ਹੈ। ਉਹਨੇ ਜਿਸ ਟਾਈਪ ਦੇ ਨਾਲ ਜਿਹੜਾ ਜੀ ਰਿਪਰਜੈਂਟ ਕੀਤਾ, ਉਹਦੇ ਤੋਂ ਇਸ ਤਰ੍ਹਾਂ ਦੀ ਆਸ ਵੈਸੇ ਬਹੁਤੇ ਲੋਕਾਂ ਨੂੰ ਘੱਟ ਸੀਗੀ। ਬਾਅਦ ਦੇ ਵਿੱਚ ਉਹਨੇ ਜਿਵੇਂ ਇਹ ਸਾਰੀ ਬਹਿਸ ਜਿਹੜੀ ਸੀ ਉਹ ਮੁਕੰਮਲ ਕਰਕੇ ਜਾ ਕੇ ਪ੍ਰਧਾਨ ਮੰਤਰੀ ਨੂੰ ਜਿਹੜਾ ਸੀ ਉਹ ਜੱਫੀ ਪਾਈ, ਔਰ ਪ੍ਰਧਾਨ ਮੰਤਰੀ ਨੇ ਇੱਕ ਵਾਰੀ ਤਾਂ ਹੱਕੇ ਬੱਕੇ ਹੋ ਗਏ। ਬਾਅਦ ਦੇ ਵਿੱਚ ਉਹਨੂੰ ਸੱਦਿਆ, ਉਹਦੇ ਥਾਪੜੀ ਵੀ ਦਿੱਤੀ, ਉਹਦਾ ਜਿਹੜਾ ਉਹਦੇ ਨਾਲ ਹੈਂਡਸ਼ੇਕ ਵੀ ਕੀਤਾ। ਪਰ ਜੇ ਪ੍ਰਧਾਨ ਮੰਤਰੀ ਦੇ ਜਿਹੜਾ ਉਹਨਾਂ ਦੇ ਜਦੋਂ ਉਹਨਾਂ ਨੇ ਜਵਾਬ ਦਿੱਤਾ ਉਹਦੇ ਤੇ ਰਾਹੁਲ ਗਾਂਧੀ ਰਹੇ ਤਾਂ ਇਹ ਵੀ ਕਾਂਗਰਸ ਦੀ ਇੱਕ ਪ੍ਰਾਪਤੀ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਇਸ ਪੱਖੋਂ ਕਿ ਜਿੰਨਾ ਕਿਸੇ ਦੇ ਬਾਰੇ ਬੋਲਿਆ ਜਾਵੇ ਰਾਜਨੀਤੀ ਦੇ ਵਿੱਚ ਇਹ ਕਿਹਾ ਜਾਂਦਾ, ਓਨਾ ਹੀ ਉਹਨੂੰ ਜਿਹੜੀ ਹੈ ਜੀ ਉਹ ਪ੍ਰਸਿੱਧੀ ਮਿਲਦੀ ਹੈ। ਬੇਸ਼ੱਕ ਇਹ ਜਿਹੜਾ ਸਾਰੇ ਦਾ ਸਾਰਾ ਸੀਗਾ ਜੀ ਇਹ ਹੋਵੇ ਤਾਂ ਬੇਵਿਸ਼ਵਾਸੀ ਦਾ, ਪਰ ਅਸਲ ਦੇ ਵਿੱਚ ਇਹ ਅਗਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਸੰਦਰਭ ਦੇ ਵਿੱਚ ਇਹਨੂੰ ਦੇਖਿਆ ਜਾ ਸਕਦਾ ਜੀ। ਜੀ ਤੇ ਅਗਲੀ ਖਬਰ ਜਿਹੜੀ ਅਕਾਲੀ ਦਲ ਨਾਲ ਜੁੜੀ ਹੋਈ, ਅਕਾਲੀ ਦਲ ਦੇ ਮੰਤਰੀ ਸਿਕੰਦਰ ਮਲੂਕਾ ਜੀ ਤੇ ਸ਼ਿਕੰਜਾ ਕੱਸਣਾ ਸ਼ੁਰੂ ਕਹਿੰਦੇ। ਦੇਖੋ ਜੀ, ਐਕਚੁਅਲੀ ਵਿਜੀਲੈਂਸ ਅਫਸਰਾਂ ਨੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀਆਂ 1 ਦਰਜਨ ਦੇ ਕਰੀਬ ਜਾਇਦਾਦਾਂ ਦੀ ਸ਼ਨਾਖਤ ਜਿਹੜੀ ਹੈ ਜੀ ਉਹ ਕਰ ਲਈ ਆ, ਔਰ ਇਹਦੀ ਘੇਰਾਬੰਦੀ ਦੇ ਵਾਸਤੇ ਸਾਬਕਾ ਅਕਾਲੀ ਚੇਅਰਮੈਨ ਰੌਕੀ ਕਾਂਸਲ ਦੀ ਜਾਇਦਾਦ ਵੀ ਜਿਹੜੀ ਆ ਉਹ ਛਾਨਣ ਲੱਗੀ ਆ, ਔਰ ਮਲੂਕੇ ਦੇ ਅਹਿਮ ਨੇੜਲਿਆਂ ਦੀ ਸ਼ਨਾਖਤ ਜਿਹੜੀ ਆ ਉਹ ਕੀਤੀ ਗਈ ਆ। ਸਾਬਕਾ ਮੰਤਰੀ ਮਲੂਕਾ ਦਾ ਸਭ ਤੋਂ ਨੇੜਲਾ ਰਾਮਪੁਰਾ ਦਾ ਪ੍ਰਵੀਨ ਕੌਂਸਲ ਉਰਫ ਰੌਕੀ ਕੌਂਸਲ ਹੈ, ਜਿਹਦੇ ਰਾਮਪੁਰਾ ਤੋਂ ਇਲਾਵਾ ਜ਼ੀਰਕਪੁਰ, ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਕਾਰੋਬਾਰ ਨੇ। ਪਹਿਲਾਂ ਹੀ ਖਤਰਾ ਵੇਖਦਿਆਂ ਹੋਇਆ ਰੌਕੀ ਕੌਂਸਲ ਨੇ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਜ਼ਮਾਨਤ ਲੈ ਲਈ ਆ। ਹੁਣ ਕੋਈ ਵੀ ਕੇਸ ਦਰਜ ਕਰਨ ਤੋਂ ਪਹਿਲਾਂ ਉਹਨੂੰ 7 ਦਿਨ ਦਾ ਨੋਟਿਸ ਜਿਹੜਾ ਜੀ ਉਹ ਦੇਣਾ ਪਊਗਾ। ਉਹਨੇ ਐਂਟੀਸਪੇਟਰੀ ਜਿਹੜੀ ਹੈ ਜੀ ਉਹ ਲੈ ਲਈ ਆ, ਔਰ ਜਿਹੜਾ ਸੂਤਰਾਂ ਦੇ ਮੁਤਾਬਕ ਵਿਜੀਲੈਂਸ ਨੇ ਜਿਹੜਾ ਇਹਦੀ ਸਾਬਕਾ ਮੰਤਰੀ ਮਲੂਕਾ ਤੇ ਉਹਦੀ ਘਰਵਾਲੀ ਦੇ ਨਾਂ ਦੇ ਉੱਤੇ ਮਲੂਕਾ ਪਿੰਡ, ਕੋਠਾ ਗੁਰੂ, ਭਗਤਾ ਭਾਈਕਾ, ਰਾਈਆ, ਮਾਜਰੀ, ਚੰਡੀਗੜ੍ਹ, ਮੋਹਾਲੀ ਡਿਸਟ੍ਰਿਕਟ ਦੇ 2 ਵਪਾਰਕ ਤੇ 3 ਰਿਹਾਇਸ਼ੀ ਜਿਹੜੇ ਜੀ ਪਲਾਟ ਜਿਹੜੇ ਨੇ ਉਹ ਲੱਭੇ ਨੇ। ਇਸ ਤੋਂ ਇਲਾਵਾ ਮੁੱਲਾਂਪੁਰ ਦੇ ਵਿੱਚ ਜਾਇਦਾਦ ਦੀ ਸ਼ਨਾਖਤ ਜਿਹੜੀ ਆ ਉਹ ਕੀਤੀ ਗਈ ਆ।
ਸਾਬਕਾ ਮੰਤਰੀ ਦਾ ਮੁੰਡਾ ਗੁਰਪ੍ਰੀਤ ਮਲੂਕਾ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦਾ ਚੇਅਰਮੈਨ ਰਿਹਾ, ਉਹਦੇ ਨਾਮ ਦੇ ਉੱਤੇ 8 ਜਾਇਦਾਦਾਂ ਸਾਹਮਣੇ ਆਈਆਂ ਨੇ, ਜਦੋਂ ਕਿ ਉਹਦੀ IAS ਘਰ ਵਾਲੀ ਦੇ ਨਾਂ ਦੇ ਉੱਤੇ ਕੋਈ ਜਾਇਦਾਦ ਨਹੀਂ ਹੈ। ਮਲੂਕਾ ਪਰਿਵਾਰ ਦੇ ਵੱਲੋਂ ਇਹਨਾਂ ਜਾਇਦਾਦਾਂ ਪਹਿਲਾਂ ਆਮਦਨ ਕਰ ਵਿਭਾਗ ਦੇ ਕੋਲੇ ਆਪਣੀ ਸੰਪत्ति ਦਾ ਹਿੱਸਾ ਵਿਖਾਇਆ। ਵਿਜੀਲੈਂਸ ਨੂੰ ਬੇਨਾਮੀ ਸੰਪत्ति ਦੀ ਤਲਾਸ਼ ਹੈ। ਮਲੂਕੇ ਦੇ ਅਹਿਮ ਨੇੜਲੇ ਰੌਕੀ ਕਾਉਂਸਲ ਦੀਆਂ ਰਾਮਪੁਰਾ, ਚੰਡੀਗੜ੍ਹ ਤੇ 7 ਰਿਹਾਇਸ਼ੀ ਕਲੋਨੀਆਂ ਨੇ। ਰੌਕੀ ਕਾਉਂਸਲ ਜਿਹੜਾ ਮਾਰਕੀਟ ਕਮੇਟੀ ਰਾਮਪੁਰਾ ਦਾ ਚੇਅਰਮੈਨ ਰਿਹਾ, ਗੱਠਜੋੜ ਸਰਕਾਰ ਦੇ ਸਮੇਂ ਉਹਦੀ ਤੂਤੀ ਬੋਲਦੀ ਰਹੀ ਆ ਔਰ ਇਸ ਇਲਾਕੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਉੱਤੇ ਪਰਚੇ ਰੌਕੀ ਕਾਉਂਸਲ ਦੇ ਕਹੇ ਜਿਹੜੇ ਜੀ ਉਹ ਦਰਜ ਹੋਏ। ਵਿਜੀਲੈਂਸ ਰੌਕੀ ਦੇ ਘਨੇੜੇ ਚੜ੍ਹ ਕੇ ਮਲੂਕੇ ਤੇ ਨਿਸ਼ਾਨਾ ਲਾਉਣਾ ਚਾਹੁੰਦੀ ਆ ਔਰ ਰੌਕੀ ਦੇ ਸਾਰੇ ਬੈਂਕ ਖਾਤਿਆਂ ਦੀਆਂ ਪਿਛਲੇ 15 ਵਰ੍ਹਿਆਂ ਦੀਆਂ ਸਟੇਟਮੈਂਟ ਵੀ ਵਿਜੀਲੈਂਸ ਨੇ ਜਿਹੜੀਆਂ ਲਈਆਂ ਨੇ। ਰਿਹਾਇਸ਼ੀ ਕਲੋਨੀਆਂ ਦੇ ਗਾਹਕਾਂ ਦੇ ਵੇਰਵੇ ਤੱਕ ਜਿਹੜਾ ਜੀ ਉਹ ਸਾਰੇ ਦਾ ਸਾਰਾ ਪਤਾ ਲਾਇਆ ਗਿਆ। ਇਹ ਕਿਹਾ ਜਾ ਰਿਹਾ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਭਗੌੜਾ ਇੱਥੋਂ ਹੋ ਗਿਆ ਕੋਲਿਆਂ ਵਾਲੀ, ਉਸ ਤੋਂ ਬਾਅਦ ਅਗਲਾ ਨੰਬਰ ਜਿਹੜਾ ਜੀ ਉਹ ਸਿਕੰਦਰ ਮਲੂਕੇ ਦਾ। ਜੀ ਤੇ ਅਗਲੀ ਖਬਰ ਜੀ, ਕਾਲਜੀਅਮ ਨੇ ਜਸਟਿਸ ਜੋਸੈਫ ਦਾ ਨਾਮ ਫੇਰ ਭੇਜਿਆ। ਜੀ ਸੁਪਰੀਮ ਕੋਰਟ ਕਾਲਜੀਅਮ ਨੇ ਉੱਤਰਾਖੰਡ ਹਾਈ ਕੋਰਟ ਦੇ ਚੀਫ ਜਸਟਿਸ KM ਜੋਸੈਫ ਨੂੰ ਤਰੱਕੀ ਦੇ ਕੇ ਸੁਪਰੀਮ ਕੋਰਟ ਦਾ ਜੱਜ ਲਾਉਣ ਦੇ ਵਾਸਤੇ ਆਪਣੀ ਸਿਫਾਰਿਸ਼ ਦੇ ਉੱਤੇ ਕੇਂਦਰ ਸਰਕਾਰ ਦੇ ਵੱਲੋਂ ਉਠਾਏ ਇਤਰਾਜ਼ ਜਿਹੜੇ ਸੀਗੇ ਉਹਨਾਂ ਨੂੰ ਸਾਈਡਲਾਈਨ ਕਰਤਾ। ਉਹਨਾਂ ਦਾ ਨਾਂ ਹੋਰ ਸਿਫਾਰਿਸ਼ਾਂ ਸਣੇ ਦੁਬਾਰਾ ਕੇਂਦਰ ਨੂੰ ਜਿਹੜਾ ਉਹ ਭੇਜ ਦਿੱਤਾ। ਕਾਲਜੀਅਮ ਨੇ ਕਿਹਾ ਕਿ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਵੱਲੋਂ ਭੇਜੀਆਂ 2 ਚਿੱਠੀਆਂ ਦੇ ਵਿੱਚ ਜਸਟਿਸ ਜੋਸੈਫ ਦੀ ਉਪਯੋਗਤਾ ਦੇ ਉਲਟ ਕੋਈ ਨੁਕਤਾ ਪੇਸ਼ ਨਹੀਂ ਕੀਤਾ ਗਿਆ। ਨਾਲ ਹੀ ਕਾਲਜੀਅਮ ਨੇ ਮਦਰਾਸ ਹਾਈ ਕੋਰਟ ਦੀ ਚੀਫ ਜਸਟਿਸ ਇੰਦਰਾ ਬੈਨਰਜੀ ਤੇ ਉੜੀਸਾ ਹਾਈ ਕੋਰਟ ਦੇ ਚੀਫ ਜਸਟਿਸ ਵਿਨੀਤ ਸਾਰਨ ਨੂੰ ਵੀ ਸੁਪਰੀਮ ਕੋਰਟ ਦੇ ਜੱਜ ਬਣਾਉਣ ਦੀ ਸਿਫਾਰਿਸ਼ ਕੀਤੀ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ 5 ਮੈਂਬਰੀ ਕਾਲਜੀਅਮ ਨੇ ਪਹਿਲੀ ਵਾਰੀ 10 ਜਨਵਰੀ ਨੂੰ ਜਸਟਿਸ ਜੋਸੈਫ ਦੀ ਸਿਫਾਰਿਸ਼ ਕੀਤੀ ਸੀ ਔਰ ਜਸਟਿਸ ਜੋਸੈਫ ਉਸ ਸਮੇਂ ਤੁਸੀਂ ਕਹਿ ਲਓ ਕਿ ਬੈਂਚ ਦਾ ਹਿੱਸਾ ਸੀਗੇ ਜਿਨ੍ਹਾਂ ਨੇ 16 ਦੇ ਵਿੱਚ ਮੋਦੀ ਸਰਕਾਰ ਦੇ ਵੱਲੋਂ ਉੱਤਰਾਖੰਡ ਦੀ ਕਾਂਗਰਸ ਸਰਕਾਰ ਤੋੜ ਕੇ ਰਾਸ਼ਟਰਪਤੀ ਰਾਜ ਦੇ ਲਾਉਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀਗਾ ਔਰ ਉਹ ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨੇ ਦੇ ਉੱਤੇ ਰਹੇ ਨੇ, ਜਿਹਦੇ ਕਰਕੇ ਕੇਂਦਰੀ ਸਰਕਾਰ ਨੇ ਉਹਨਾਂ ਨਾਮ ਦੀ ਸਿਫਾਰਿਸ਼ ਜਿਹੜੀ ਹੈ ਜੀ ਉਹ ਮੋੜ ਦਿੱਤੀ ਸੀ। ਹੁਣ ਦੁਬਾਰਾ ਕਾਲਜੀਅਮ ਦੇ ਵੱਲੋਂ ਜਿਹੜੀ ਉਹ ਸਿਫਾਰਿਸ਼ ਭੇਜੀ ਗਈ ਹੈ। ਜੇ ਦੁਬਾਰਾ ਵੀ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਮੋੜਦੀ ਹੈ ਇਸ ਨਾਮ ਨੂੰ ਤਾਂ ਇਹਦੇ ਨਾਲ ਸਿੱਧਾ ਜਿਹੜਾ ਜੀ ਇਹ ਜਾਊਗਾ ਕਿ ਕੇਂਦਰ ਦੀ ਜਿਹੜੀ ਸਰਕਾਰ ਹੈ ਉਹ ਦਖਲ ਅੰਦਾਜ਼ੀ ਜੱਜ ਲਾਉਣ ਦੇ ਮਾਮਲੇ ਦੇ ਵਿੱਚ ਸਿੱਧੀ ਕਰ ਰਹੀ ਹੈ। ਜੀ ਅਤੇ ਪੰਜਾਬ ਮੁੱਖ ਮੰਤਰੀ ਨੇ ਕੇਂਦਰ ਤੋਂ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਕੀਤੀ ਮੰਗ। ਐਕਚੁਅਲੀ ਹਾਲਾਂਕਿ ਮੁੱਦਾ ਤਾਂ ਹੁਣ ਇਸ ਤਰ੍ਹਾਂ ਦਾ ਜਿਹੜਾ ਹੋ ਗਿਆ ਕਿ ਰਾਜਨੀਤਿਕਾਂ ਨੇ ਇਹਨੂੰ ਠੰਡੇ ਬਸਤੇ ਦੇ ਵਿੱਚ ਜਿਹੜਾ ਜੀ ਉਹ ਪਾਇਆ ਹੋਇਆ। ਜਦੋਂ ਕਿਤੇ ਲੱਗਦਾ ਉਹਨਾਂ ਨੂੰ ਕਿ ਹੁਣ ਕੁਝ ਨਹੀਂ ਹੈਗਾ ਤੇ ਫਿਰ ਉਹ ਇਹ ਜਿਹੜਾ ਜੀ ਸਾਰਾ ਕੁਝ ਕੱਢ ਲੈਂਦੇ ਆ ਤੇ ਕੱਢਣ ਤੋਂ ਬਾਅਦ ਜਿਹੜਾ ਜੀ ਇਹਦਾ ਕੁਝ ਨਾ ਕੁਝ ਰੌਲਾ ਪਾ ਲੈਂਦੇ ਆ। ਫਿਰ ਕੰਮਕਾਰ ਜਿਹੜਾ ਜੀ ਉਹ ਚੁੱਪ-ਚਾਂ ਅਕਸਰ ਜਿਹੜਾ ਉਹ ਹੋ ਜਾਂਦਾ। ਹੁਣ ਇੱਕ ਵਾਰੀ ਫਿਰ ਜਿਹੜਾ ਜੀ ਇਹ ਮਾਮਲਾ ਸਾਹਮਣੇ ਆਇਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਕਾਡਰ ਦੀ ਸੁਰੱਖਿਆ ਕਰਨ ਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ। ਉਹਨਾਂ ਨੇ ਇਹ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪੰਜਾਬ ਦੇ ਪਿੰਡ ਉਜਾੜ ਕੇ ਬਣਿਆ ਸੀਗਾ ਚੰਡੀਗੜ੍ਹ ਤੇ ਸਭ ਤੋਂ ਵੱਧ ਤਾਂ ਹੱਕ ਇਹਦੇ ਉੱਤੇ ਹੀ ਆ। ਪਿਛਲੀ ਸਰਕਾਰ ਵੈਸੇ ਦੇਖਿਆ ਜਾਵੇ ਤਾਂ ਉਹਨੇ ਇੱਕ ਨਵਾਂ ਕਾਰਾ ਕੀਤਾ। ਇੱਕ ਤਾਂ ਨਵਾਂ ਚੰਡੀਗੜ੍ਹ ਵਸਾਉਣ ਤੁਰ ਪਏ ਜਿੱਥੇ ਆਪਣੀ ਸਾਰੀ ਪ੍ਰਾਪਰਟੀ ਸੀ। ਦੂਸਰਾ ਚੰਡੀਗੜ੍ਹ ਦੇ ਵਿੱਚੋਂ ਬਹੁਤੇ ਅਹਿਮ ਜਿਹੜੇ ਆਫਿਸ ਸੀਗੇ ਜੀ ਉਹ ਕੱਢ ਲਏ, ਉਹ ਕੱਢ ਕੇ ਮੁਹਾਲੀ ਲਾਏ ਜਾਂ ਇੱਧਰ ਉੱਧਰ ਜਿਹੜੇ ਜੀ ਉਹ ਕਰਤੇ। ਇਸ ਕਿਸਮ ਦੇ ਨਾਲ ਹਾਕੀ ਜਿਹੜਾ ਸੀਗਾ ਉਹ ਖਤਮ ਕਰਤਾ। ਹੁਣ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਤੇ ਹਰਿਆਣਾ ਸੂਬਿਆਂ ਦੇ ਵਿਚਕਾਰ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਵਿੱਚ ਸਰੋਤਾਂ ਤੇ ਕਰਮਚਾਰੀਆਂ ਦੇ ਹਿੱਸੇ ਸੰਬੰਧੀ ਉੱਚ ਦਰਜੇ ਦਾ ਸੰਤੁਲਨ ਕਾਇਮ ਰੱਖਣ ਦਾ ਯਕੀਨੀ ਬਣਾਉਣ ਦੀ ਮੰਗ ਜਿਹੜੀ ਹੈ ਜੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸੰਤੁਲਨ ਨੂੰ ਤੋੜਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਦੋਵਾਂ ਸੂਬਿਆਂ ਦੇ ਵਿਚਕਾਰ ਚੰਡੀਗੜ੍ਹ ਵਿਚਲੇ ਅਧਿਕਾਰੀਆਂ, ਕਰਮਚਾਰੀਆਂ ਤੇ ਹੋਰ ਸਰੋਤਾਂ ਦੀ ਹਿੱਸੇਦਾਰੀ ਨੂੰ ਵਧੀਆ ਸੰਤੁਲਨ ਪਿਛਲੇ ਕੁਝ ਸਾਲਾਂ ਤੋਂ ਭੰਗ ਕਰਨ ਦੀਆਂ ਕੋਸ਼ਿਸ਼ਾਂ ਦੇ ਉੱਤੇ ਚਿੰਤਾ ਪ੍ਰਗਟਾਉਂਦਿਆਂ ਹੋਇਆ ਮੁੱਖ ਮੰਤਰੀ ਹੋਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਮੰਤਰਾਲੇ ਨੂੰ ਇਹ ਸਲਾਹ ਦੇਣ ਕਿ ਉਹ UT ਕਾਡਰ ਦੇ ਅਧਿਕਾਰੀਆਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਨ ਵਿੱਚ ਸ਼ਾਮਲ ਜਿਹੜਾ ਜੀ ਉਹ ਨਾ ਕਰਨ। ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਤੈਅ ਹਿੱਸੇ ਦੇ ਅਨੁਪਾਤ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਅਧਿਕਾਰੀਆਂ ਦੀ ਭੂਮਿਕਾ ਤੇ ਜ਼ਿੰਮੇਵਾਰੀ ਨੂੰ ਘਟਾਇਆ ਨਾ ਜਾਵੇ ਔਰ ਚੰਡੀਗੜ੍ਹ ਦੇ SSP ਦੀ ਭੂਮਿਕਾ ਪਹਿਲਾਂ ਵਾਂਗ ਡਿਸਟ੍ਰਿਕਟ ਪੁਲਿਸ ਮੁਖੀ ਵਜੋਂ ਬਹਾਲ ਕਰਨ ਦੀ ਜਿਹੜੀ ਹੈ ਜੀ ਉਹ ਮੰਗ ਕੀਤੀ। ਵੈਸੇ
ਇਹ ਮੰਗਾਂ ਜਿਹੜੀਆਂ ਮੁੱਖ ਮੰਤਰੀ ਸਾਹਿਬ ਨੇ ਲਿਖੀਆਂ ਨੇ ਹੈ ਸਾਰੀਆਂ ਦੀਆਂ ਸਾਰੀਆਂ ਜਾਇਜ਼ ਨੇ। ਤੇ ਮੈਂ ਕਿਹਾ ਕਿ ਹੌਲੀ ਹੌਲੀ ਉੱਥੋਂ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਜਿਹੜਾ ਜੀ ਸਾਈਡ ਲਾਈਨ ਕਰ ਦੇਣਾ। ਪਿਛਲੀ ਸਰਕਾਰ ਇਹਨਾਂ ਗੱਲਾਂ ਦੇ ਉੱਤੇ ਬੋਲੀ ਹੋਈ ਨਹੀਂ, ਉਹਨੇ ਮੂੰਹ ਜਿਹੜਾ ਸੀਗਾ ਜੀ ਆਪਣਾ ਇਸ ਮਾਮਲੇ ਦੇ ਉੱਤੇ ਸੀਤੀ ਰੱਖਿਆ, ਜਿਹਦੇ ਨਾਲ ਹੌਲੀ ਹੌਲੀ ਤੁਸੀਂ ਇਹ ਕਹਿ ਲਓ ਕਿ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਜਿਹੜਾ ਸੀਗਾ ਨਾ ਜੀ ਉਹ ਖੁੱਸਿਆ ਤਾਂ ਨਹੀਂ, ਖੁੱਸ ਨਹੀਂ ਸਕਦਾ, ਪਰ ਇੰਨਾ ਜ਼ਰੂਰ ਹੈ ਉਹ ਘਟਦਾ ਜ਼ਰੂਰ ਗਿਆ ਜੀ। ਅਤੇ ਅਕਾਲੀ ਦਲ ਨੂੰ ਬਰਗਾੜੀ ਮੋਰਚਾ ਵੀ ਚੁਭਿਆ। ਬਿਲਕੁਲ ਜੀ, ਜਿਹੜਾ ਅਕਾਲੀ ਦਲ ਹੈ ਜੀ ਉਹਨੂੰ ਇਹ ਲੱਗਦਾ ਕਿ ਇਹ ਮੋਰਚਾ ਜਿਵੇਂ ਉਹਦੇ ਖਿਲਾਫ ਜਿਹੜਾ ਜੀ ਉਹ ਲੱਗਿਆ, ਕਿਉਂਕਿ ਜਦੋਂ ਵੀ ਦੇਖੋ ਜਦੋਂ ਵੀ ਕੋਈ ਗੱਲ ਜਿਹੜੀ ਆ ਇਹ ਆਉਂਦੀ ਆ ਕਿ ਇਹਦੇ ਜਿਹੜਾ ਹੋਣਾ ਚਾਹੀਦਾ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਹ ਮਾਮਲੇ ਸਾਰੇ ਜਿਹੜੇ ਉਹ ਸਾਹਮਣੇ ਆਉਣੇ ਚਾਹੀਦੇ, ਤੇ ਇਹ ਪਤਾ ਨਹੀਂ ਕੀ ਗੱਲ ਹੈ ਕਿ ਜਿਹੜਾ ਉਹ ਛਟਪਟਾਉਣ ਲੱਗ ਜਾਂਦਾ ਜੀ ਅਕਾਲੀ ਦਲ, ਜਿਹੜਾ ਉਹਦੀ ਵਿਰੋਧਤਾ ਕਰਨੀ ਹਰ ਉਸ ਚੀਜ਼ ਦੀ ਸ਼ੁਰੂ ਕਰ ਦਿੰਦਾ, ਜਿਹੜੀ ਕਿ ਕਿਤੇ ਨਾ ਕਿਤੇ ਜਿਹੜਾ ਜੀ ਇਹ ਉਧੇੜਦੀ ਹੋਵੇ ਇਸ ਮਾਮਲੇ ਨੂੰ। ਹੁਣ ਜਿਹੜਾ ਇੱਥੇ ਪਿਛਲੇ ਕੁਝ ਸਮੇਂ ਤੋਂ ਜਿਹੜਾ ਬਰਗਾੜੀ ਦੇ ਵਿੱਚ ਮੋਰਚਾ ਜਿਹੜਾ ਲੱਗਿਆ ਹੋਇਆ, ਇਹ ਉਹਨੂੰ ਹੁਣ ਜਿਹੜਾ ਜੀ ਉਹ ਚੁਭਣ ਲੱਗਿਆ। ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਉੱਤੇ ਬਰਗਾੜੀ ਦੇ ਵਿੱਚ ਬੈਠੇ ਧਰਨਾਕਾਰੀਆਂ ਦੀ ਪਿੱਠ ਥਾਪੜਨ ਤੇ ਉਹਨਾਂ ਨੂੰ ਫਾਈਨੈਂਸ਼ੀਅਲ ਮਦਦ ਦੇਣ ਦੇ ਦੋਸ਼ ਜਿਹੜੇ ਆ ਜੀ ਉਹ ਲਾਏ ਆ। ਜਿਹੜੀ ਅਕਾਲੀ ਦਲ ਹੈ ਜੀ ਉਹਦੀ ਮੀਟਿੰਗ ਤੋਂ ਬਾਅਦ ਇੱਕ ਬੁਲਾਰੇ ਨੇ ਇਹ ਕਿਹਾ ਕਿ ਕਾਂਗਰਸ ਦੇ ਵੱਲੋਂ ਪੰਜਾਬ ਦੇ ਵਿੱਚ ਅਮਨ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਤੇ ਸਿੱਖ ਪੰਥ ਤੇ ਪੰਜਾਬ ਦੇ ਵਿਰੁੱਧ ਵੱਡੇ ਦੁਖਾਂਤ ਦੀ ਗਹਿਰੀ ਸਾਜ਼ਿਸ਼ ਜਿਹੜੀ ਆ ਜੀ ਉਹ ਰਚੀ ਗਈ ਆ। ਅਕਾਲੀ ਦਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਕਾਂਗਰਸ ਦੇ ਵੱਲੋਂ ਪੰਜਾਬ ਨੂੰ ਭੱਠੀ 'ਚ ਝੋਕਣ ਦੀ ਤਿਆਰੀ ਹੈ ਤੇ ਜੇ ਸਾਜ਼ਿਸ਼ ਨੂੰ ਬੇਪਰਦ ਨਾ ਕੀਤਾ ਗਿਆ ਪੰਥ ਤੇ ਪੰਜਾਬ ਨੂੰ ਮੁੜ ਕੇ ਭਾਰੀ ਕੀਮਤ ਜਿਹੜੀ ਆ ਉਹ ਚੁਕਾਉਣੀ ਪੈ ਸਕਦੀ ਆ। ਅਕਾਲੀ ਦਲ ਕਹਿੰਦਾ ਕਿ ਪੰਜਾਬ ਸਰਕਾਰ ਜਿਹੜੀ ਹੈ ਕਾਂਗਰਸ ਪਾਰਟੀ ਬਰਗਾੜੀ ਦੇ ਵਿੱਚ ਆਪਣੀ ਸਰਕਾਰ ਵਿਰੁੱਧ ਆਪ ਹੀ ਅਖੌਤੀ ਧਰਨਾ ਲਾਉਣ ਦਾ ਡਰਾਮਾ ਜਿਹੜਾ ਜੀ ਉਹ ਕਰ ਰਹੀ ਆ, ਔਰ ਇਹਦਾ ਸਾਰਾ ਇੰਤਜ਼ਾਮ ਸਰਕਾਰ ਦੇ ਵੱਲੋਂ ਖੁਦ ਹੀ ਕੀਤਾ ਜਾ ਰਿਹਾ। ਮੈਂ ਕਿਹਾ ਕਿ ਇਹ ਪਹਿਲਾਂ ਸਰਕਾਰ ਵਿਰੋਧੀ ਧਰਨਾ ਹੈ ਜਿਹਦਾ ਪੂਰਾ ਬੰਦੋਬਸਤ ਤੇ ਪੂਰਾ ਖਰਚਾ ਸਰਕਾਰ ਖੁਦ ਕਰ ਰਹੀ ਹੈ, ਔਰ ਹੁਣ ਇਹਦੇ ਵਿੱਚ ਬੰਦੇ ਲਿਆਉਣ ਦਾ ਕੰਮ ਵੀ ਸੱਤਾਧਾਰੀ ਪਾਰਟੀ ਜਿਹੜੀ ਆ ਉਹ ਕਰ ਰਹੀ ਹੈ। ਅਕਾਲੀ ਦਲ ਦਾ ਇਹ ਮੰਨਣਾ ਹੈ ਕਿ ਇਸ ਧਰਨੇ ਦਾ ਉਦੇਸ਼ ਖਾਲਸਾ ਪੰਥ ਦੀਆਂ ਮਹਾਨ ਪਰੰਪਰਾਵਾਂ ਨੂੰ ਢਾਹ ਲਾਉਣਾ ਤੇ ਨਸ਼ਿਆਂ ਵਰਗੇ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੇ ਵਿੱਚ ਅਮਨ ਭਾਈਚਾਰਕ ਮਾਹੌਲ ਜਿਹੜਾ ਉਹ ਹਰ ਕੀਮਤ ਤੇ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਹੁਣ ਇਹ ਨਹੀਂ ਪਤਾ ਜਿਹੜਾ ਜੀ ਲੱਗ ਰਿਹਾ ਕਿ ਪੰਥ ਤੇ ਪੰਜਾਬ ਨੂੰ ਖਤਰਾ ਉਦੋਂ ਖੜਾ ਹੋ ਗਿਆ ਸੀ ਜਦੋਂ ਥਾਂ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ। ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਗਟ ਕਰ ਰਹੇ ਜਿਹੜੇ ਲੋਕ ਸੀ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਸੀ, 2 ਜਾਣੇ ਮਾਰ ਦਿੱਤੇ ਗਏ ਸੀ, ਬੇਗੁਨਾਹ ਫੜ ਲਏ ਗਏ ਸੀ, ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ, ਸਰਸੇ ਵਾਲੇ ਨੂੰ ਮਾਫੀ ਦੇ ਦਿੱਤੀ ਗਈ ਸੀ, ਉਹਦੀ ਮਾਫੀ ਵਾਪਸ ਲੈ ਲਈ ਗਈ ਸੀ, ਅਣਪਛਾਤੀ ਪੁਲਿਸ ਲੱਭੀ ਹੋਈ ਨਹੀਂ ਸੀ। ਕੀ ਇਹਨਾਂ ਚੀਜ਼ਾਂ ਨੇ ਢਾਹ ਲਾਈ ਸੀਗੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਦੀ ਮੰਗ ਕਰਨ ਵਾਲੇ ਲੋਕ ਜਿਹੜੇ ਨੇ ਉਹਨਾਂ ਦੀ ਵਜ੍ਹਾ ਕਰਕੇ ਸਿੱਖ ਪੰਥ ਨੂੰ ਢਾਹ ਲੱਗ ਰਹੀ ਹੈ ਜੀ ਜੀ। ਅਤੇ ਰਾਜੋਆਣਾ ਦੇ ਰਿਸ਼ਤੇਦਾਰ ਦੀਆਂ ਸੇਵਾਵਾਂ ਜਾਰੀ ਰੱਖਣ ਤੇ ਸ਼੍ਰੋਮਣੀ ਕਮੇਟੀ ਫਸੀ। ਐਕਚੁਅਲੀ ਜੀ ਬਲਵੰਤ ਸਿੰਘ ਰਾਜੋਆਣਾ ਨੇ ਭੁੱਖ ਹੜਤਾਲ ਤਾਂ ਆਪਣੀ ਜਿਹੜੀ ਹੈ ਉਹ ਖਤਮ ਕਰ ਦਿੱਤੀ ਆ, ਪਰ ਉਹਦੀ ਜਿਹੜੀ ਮੂੰਹ ਬੋਲੀ ਭੈਣ ਹੈ ਕਮਲਦੀਪ ਕੌਰ, ਉਹਦਾ ਜਿਹੜਾ ਹਸਬੈਂਡ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਮੁਲਾਜ਼ਮ ਸੇਵਾਵਾਂ ਜਾਰੀ ਰੱਖਣ ਦੇ ਮੁੱਦੇ ਦੇ ਉੱਤੇ ਸ਼੍ਰੋਮਣੀ ਕਮੇਟੀ ਦੋ ਚਿੱਤੀ ਦੇ ਵਿੱਚ ਜਿਹੜੀ ਉਹ ਫਸੀ ਹੋਈ ਆ। ਸ਼੍ਰੋਮਣੀ ਕਮੇਟੀ ਇਹਦੇ ਬਾਰੇ ਫੈਸਲਾ ਤਾਂ ਲੈਣਾ ਚਾਹੁੰਦੀ ਆ, ਪਰ ਅਜਿਹਾ ਕਰਨ ਤੋਂ ਝਿਜਕ ਰਹੀ ਆ। ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੇ ਉਦੋਂ ਦੇ ਪ੍ਰਧਾਨ ਕਿਰਪਾਲ ਸਿੰਘ ਬਡੂਗਰ ਦੇ ਕਾਰਜਕਾਲ ਦੇ ਦੌਰਾਨ ਭਰਤੀ ਕੀਤੇ ਗਏ 523 ਮੁਲਾਜ਼ਮਾਂ ਨੂੰ ਹਟਾ ਦਿੱਤਾ ਗਿਆ ਸੀਗਾ, ਪਰ ਕਮਲਦੀਪ ਕੌਰ ਦੇ ਪਤੀ ਬਲਜੀਤ ਸਿੰਘ ਨੂੰ ਇਸ ਕਾਰਵਾਈ ਤੋਂ ਬਾਹਰ ਰੱਖ ਲਿਆ ਗਿਆ ਸੀਗਾ। ਬਲਜੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਅਧੀਨ ਪੈਂਦੇ ਇੱਕ ਵਿਦਿਅਕ ਟਰਸਟ ਦੇ ਵਿੱਚ ਪ੍ਰੋਫੈਸਰ ਬਡੂਗਰ ਦੀ ਸਿਫਾਰਿਸ਼ ਦੇ ਉੱਤੇ ਐਡਜਸਟ ਕੀਤਾ ਗਿਆ ਸੀ। ਜੇ ਸ਼੍ਰੋਮਣੀ ਕਮੇਟੀ ਦੇ ਪਿਛਲੇ ਪ੍ਰਧਾਨ ਬਡੂਗਰ ਵੇਲੇ ਭਰਤੀ ਸਾਰੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਸੀ, ਫਿਰ ਬਲਜੀਤ ਸਿੰਘ ਨੂੰ ਕਿਹੜੇ ਲਿਹਾਜ਼ ਦੇ ਨਾਲ ਜਿਹੜਾ ਦੀ ਉਹ ਰੱਖਿਆ ਗਿਆ। ਇਹ ਕੇਂਦਰੀ ਜੇਲ੍ਹ ਦੇ ਵਿੱਚ ਰਾਜੋਆਣਾ ਨੂੰ ਮਿਲਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਜਦੋਂ ਬਲਜੀਤ ਸਿੰਘ ਦੀਆਂ ਸੇਵਾਵਾਂ ਜਾਰੀ ਰੱਖਣ ਦੇ ਫੈਸਲੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਕਹਿ ਕੇ ਖਹਿੜਾ ਛਡਾ ਲਿਆ ਜੀ ਕਿ ਅਜੇ ਰਾਜੋਆਣਾ ਦੀ ਭੁੱਖ ਹੜਤਾਲ ਦਾ ਮਸਲਾ ਨਜਿੱਠਿਆ ਜਾ ਰਿਹਾ, ਇਹਨੂੰ ਬਾਅਦ ਦੇ ਵਿੱਚ ਵਿਚਾਰਾਂਗੇ। ਇਹ ਕਿਹਾ ਜਾ ਰਿਹਾ ਕਿ ਸ਼੍ਰੋਮਣੀ ਕਮੇਟੀ ਬਲਜੀਤ ਸਿੰਘ ਦੀਆਂ ਸੇਵਾਵਾਂ ਨੂੰ ਲੈ ਕੇ ਦੋ ਚਿੱਤੀ 'ਚ ਹੈ। ਇਹ ਕਿਹਾ ਜਾ ਰਿਹਾ ਕਿ ਬਡੂਗਰ ਦੇ ਵੱਲੋਂ ਭਰਤੀ ਕੀਤੇ ਗਏ ਮੁਲਾਜ਼ਮਾਂ ਦੀ ਛਾਂਟੀ ਸੰਬੰਧੀ ਵਿਚਾਰ ਹੋ ਰਹੀ ਸੀ ਤਾਂ ਉਦੋਂ ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਦੇ ਅੰਦਰ
ਬਲਜੀਤ ਸਿੰਘ ਦੀਆਂ ਸੇਵਾਵਾਂ ਤੇ ਵੀ ਚਰਚਾ ਹੋਈ, ਪਰ ਬਾਅਦ ਦੇ ਵਿੱਚ ਇਹ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਿਆ। ਸ਼੍ਰੋਮਣੀ ਕਮੇਟੀ ਇਸ ਮੁੱਦੇ ਦੇ ਉੱਤੇ ਕੋਈ ਫੈਸਲਾ ਨਾ ਲੈਣਾ ਬਿਹਤਰ ਸਮਝ ਰਹੀ ਆ। ਜੇਲ੍ਹ ਸਬੰਧ ਰਾਜੋਆਣਾ ਵੱਲੋਂ ਉਲੀਕੇ ਹਰ ਦੀ ਅਗਵਾਈ ਉਹਦੀ ਮੂੰਹਬੋਲੀ ਭੈਣ ਕਮਲਦੀਪ ਕੌਰ ਤੇ ਬਲਜੀਤ ਸਿੰਘ ਦੇ ਹੱਥ ਹੁੰਦੀ ਹੈ, ਜਿਹਦੇ ਕਰਕੇ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ ਇੱਕੋ ਹੀ ਆ। ਇਹ ਜਿਹੜੇ ਉਹ ਸਮਝਦੇ ਆ ਕਿ ਜੇ ਉਹਦੀਆਂ ਸੇਵਾਵਾਂ ਨੂੰ ਕੁਝ ਜਿਹੜਾ ਵੀ ਹੋਇਆ ਤੇ ਉਹਨਾਂ ਦੇ ਵੋਟ ਬੈਂਕ ਨੂੰ ਕਿਤੇ ਨਾ ਕਿਤੇ ਖਤਰਾ ਹੋ ਸਕਦਾ। ਜੀ ਜੀ, ਅਤੇ ਕਾਹਨ ਸਿੰਘ ਪੰਨੂ ਨੂੰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਹਟਾਇਆ। ਲਈ ਕਾਹਨ ਸਿੰਘ ਪੰਨੂ ਹੋਰਾਂ ਦਾ ਨਾਮ ਜਿਹੜਾ ਜੀ ਉਹ ਇਸ ਤਰ੍ਹਾਂ ਦਾ ਹੈ ਕਿ ਉਹ ਇਮਾਨਦਾਰੀ ਦੀ ਜਿਹੜੀ ਉਹ ਮਿਸਾਲ ਨੇ, ਪਰ ਇਹ ਇਮਾਨਦਾਰੀ ਉਹਨਾਂ ਦੇ ਜਿਹੜਾ ਜੀ ਹਮੇਸ਼ਾ ਆੜੇ ਆਉਂਦੀ ਰਹੀ ਹੈ। ਉਹ ਚਾਹੇ ਕੁਝ ਵੀ ਕਿਤੇ ਵੀ ਜਿਹੜਾ ਜੀ ਉਹ ਕੰਮ ਕਰਦੇ ਹੋਣ, ਉਹਨਾਂ ਦੇ ਕੰਮ ਕਰਨ ਦਾ ਸਟਾਈਲ ਜਿਹੜਾ ਜੀ ਉਹ ਸਿਆਸਤਦਾਨਾਂ ਨੂੰ ਪਸੰਦ ਨਹੀਂ ਆਉਂਦਾ। ਜਦੋਂ ਬਿਆਸ ਦੇ ਵਿੱਚ ਪਾਣੀ ਜਿਹੜਾ ਸੀ ਇੰਡਸਟਰੀ ਦੇ ਵੱਲੋਂ ਛੱਡ ਦਿੱਤਾ ਗਿਆ, ਮੱਛੀਆਂ ਮਰ ਗਈਆਂ, ਉਹਨਾਂ ਨੇ ਇਤਿਹਾਸਕ ਇੱਕ ਫੈਸਲਾ ਕੀਤਾ। ਅੱਜ ਤੱਕ ਪੂਰੇ ਮੁਲਕ ਦੇ ਇਤਿਹਾਸ ਦੇ ਵਿੱਚ ਕਿਸੇ ਇੰਡਸਟਰੀ ਨੂੰ 5 ਕਰੋੜ ਦਾ ਜੁਰਮਾਨਾ ਨਹੀਂ ਕੀਤਾ ਗਿਆ। ਉਹਨਾਂ ਨੇ ਇਹ ਜੁਰਮਾਨਾ ਜਿਹੜਾ ਸੀ ਉਹ ਕੀਤਾ। ਗੰਦ ਪਾਉਣ ਵਾਲੀ ਇੰਡਸਟਰੀ ਦੇ ਉੱਤੇ ਸ਼ਿਕੰਜਾ ਕੱਸਿਆ। ਇੱਥੇ ਪ੍ਰੈਸ਼ਰ ਹਾਰਨ ਜਿਹੜੇ ਲੋਕਾਂ ਦੀ ਮੌਤ ਦਾ ਕਾਰਨ ਤੱਕ ਬਣਦੇ ਆ, ਉਹਨਾਂ ਦੇ ਉੱਤੇ ਲਗਾਮ ਲਾਤੀ। ਪਟਾਕੇ ਮਰਾਉਣ ਵਾਲੇ ਜਿਹੜੇ ਬੁਲਟ ਸੀਗੇ ਉਹਨਾਂ ਦੇ ਉੱਤੇ ਪਾਬੰਦੀ ਜਿਹੜੀ ਸੀਗੀ ਉਹ ਲੱਗੀ। ਪਟਾਕਿਆਂ ਦੇ ਉੱਤੇ ਇੰਨੇ ਕੰਮ ਜਿਹੜੇ ਸੀ ਉਹ ਕੀਤੇ। ਉਹਦੇ ਬਾਵਜੂਦ ਹੁਣ ਉਹਨਾਂ ਨੂੰ ਇਸ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਹਿਮ ਅਹੁਦੇ ਤੋਂ ਹਟਾ ਦਿੱਤਾ ਗਿਆ, ਪਾਸੇ ਕਰ ਦਿੱਤਾ ਗਿਆ। ਉਹਨਾਂ ਦੀ ਜਗ੍ਹਾ ਦੇ ਉੱਤੇ ਸੈਂਟਰਲ ਯੂਨੀਵਰਸਿਟੀ ਦੇ ਪ੍ਰੋਫੈਸਰ SS ਮਰਵਾਹਾ ਨੂੰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਨਵਾਂ ਚੇਅਰਮੈਨ ਜਿਹੜਾ ਜੀ ਉਹ ਲਾ ਦਿੱਤਾ ਗਿਆ। ਬਹਾਨਾ ਜਿਹੜਾ ਇਹ ਬਣਾਇਆ ਗਿਆ ਕਿ ਜਿਹੜੇ OP ਸੋਨੀ ਨੇ, ਜਿਹੜੇ ਮੰਤਰੀ ਨੇ, ਉਹਨਾਂ ਦੇ ਕੋਲ এনवायरमेंट ਦਾ ਵੀ ਮੰਤਰਾਲਾ ਹੈ, ਉਹਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਏ ਆ ਕਾਹਨ ਸਿੰਘ ਪੰਨੂ ਹੋਰੀ। ਇਹ ਕਿਹਾ ਗਿਆ ਜੀ ਕਿ ਉਹਨਾਂ ਨੂੰ ਆਪਣੇ ਪੱਧਰ ਦੇ ਉੱਤੇ ਵਾਤਾਵਰਨ ਇੰਜੀਨੀਅਰਾਂ ਨੂੰ ਪ੍ਰਮੋਸ਼ਨ ਦੇਣ ਤੇ ਉਹਨਾਂ ਦੀਆਂ ਨਿਯੁਕਤੀਆਂ ਕਰਨਾ ਜਿਹੜਾ ਉਹ ਖਟਕਿਆ ਮੰਤਰੀ ਨੂੰ। ਪਾਵਰ ਰੂਲਸ ਆਫ ਬਿਜ਼ਨਸ ਦੇ ਵਿੱਚ ਇਹ ਅਧਿਕਾਰ ਇਹ ਕਿਹਾ ਗਿਆ ਕਿ ਵਿਭਾਗ ਮੰਤਰੀ ਦੇ ਕੋਲ। ਸਰਕਾਰ ਨੇ ਉਹਨਾਂ ਨੂੰ ਨਾ ਸਿਰਫ ਅਹੁਦੇ ਤੋਂ ਹਟਾ ਦਿੱਤਾ ਬਲਕਿ ਉਹਨਾਂ ਵੱਲੋਂ ਕੀਤੀਆਂ ਗਈਆਂ ਨਿਯੁਕਤੀਆਂ ਦੇ ਉੱਤੇ ਵੀ ਰੋਕ ਜਿਹੜੀ ਆ ਜੀ ਉਹ ਲਾਤੀ ਆ। ਉਹਨਾਂ ਨੂੰ ਜਿਹੜਾ ਜੀ ਇਹ ਕਿਹਾ ਗਿਆ ਜੀ ਕਿ ਕਾਹਨ ਸਿੰਘ ਪੰਨੂ ਹੋਰਾਂ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਕੀਤੀਆਂ ਗਈਆਂ ਜਿਹੜੀਆਂ ਪ੍ਰਮੋਸ਼ਨ ਸੀਗੀਆਂ ਉਹਨਾਂ ਨੂੰ ਲੈ ਕੇ ਮੰਤਰੀ ਉਹਨਾਂ ਦੇ ਉੱਤੇ ਡਾਢੇ ਔਖੇ ਜਿਹੜੇ ਜੀ ਉਹ ਹੋ ਗਏ। ਹੁਣ ਸਵਾਲ ਵੱਡਾ ਜਿਹੜਾ ਜੀ ਇਹ ਖੜਾ ਹੋ ਗਿਆ ਕਿ ਕੀ ਪੰਜਾਬ ਦੇ ਨਾਲਿਆਂ, ਪੰਜਾਬ ਦੀਆਂ ਨਹਿਰਾਂ, ਪੰਜਾਬ ਦੇ ਦਰਿਆਵਾਂ ਦੇ ਵਿੱਚ ਗੰਦ ਫੇਰ ਪੈਣਾ ਸ਼ੁਰੂ ਹੋ ਜਾਊਗਾ, ਜਿਹਦੇ ਉੱਤੇ ਥੋੜੀ ਲਗਾਮ ਲੱਗੀ ਸੀ ਕਿ ਪੰਜਾਬ ਦੀਆਂ ਸੜਕਾਂ ਦੇ ਉੱਤੇ ਉਹੀ ਪ੍ਰੈਸ਼ਰ ਹਾਰਨ ਜਿਹੜੇ ਜੀ ਫੇਰ ਗੂੰਜਣੇ ਸ਼ੁਰੂ ਹੋ ਜਾਣਗੇ ਤੇ ਉਹੀ ਬੁਲਟ ਦੇ ਜਿਹੜੇ ਪਟਾਕੇ ਦੇ ਉਹ ਫੇਰ ਸ਼ੁਰੂ ਹੋ ਜਾਣਗੇ। ਕਿਉਂਕਿ ਮੰਤਰੀ ਜਿਹੜੇ ਆ ਜੀ ਉਹ ਚਾਹੇ ਕਿਸੇ ਵੀ ਪਾਰਟੀ ਦੇ ਆ, ਉਹ ਇਸ ਤਰ੍ਹਾਂ ਦੇ ਇਮਾਨਦਾਰ ਅਫਸਰਾਂ ਨੂੰ ਪਸੰਦ ਨਹੀਂ ਕਰਦੇ ਤੇ ਉਸੇ ਹੀ ਨਾਪਸੰਦਗੀ ਦਾ ਕਾਰਨ ਇੱਕ ਵਾਰੀ ਫੇਰ ਬਣ ਗਏ ਜੀ ਕਾਹਨ ਸਿੰਘ ਪੰਨੂ ਹੋਰੀ। ਜੀ ਜੀ, ਤੇ ਨਸ਼ਿਆਂ ਖਿਲਾਫ ਜਿਹੜੀ ਚੱਲੀ ਮੁਹਿੰਮ ਮਰੋ ਜਾਂ ਵਿਰੋਧ ਕਰੋ, ਉਸ ਦਾ ਦੂਸਰਾ ਪੜਾਅ ਅੱਜ ਤੋਂ ਐਕਚੁਅਲੀ ਇੱਕ ਹਫ਼ਤਾ ਪਹਿਲਾਂ ਜਿਹੜਾ ਜੀ ਉਹ ਮਨਾਇਆ ਸੀਗਾ ਚਿੱਟੇ ਦੇ ਵਿਰੋਧ ਦੇ ਵਿੱਚ ਕਾਲਾ ਹਫ਼ਤਾ, ਔਰ ਉਸ ਤੋਂ ਬਾਅਦ ਜਿਹੜਾ ਜੀ ਇਹ ਸੈਕਿੰਡ ਇਹਦਾ ਪੜਾਅ ਹੈ। ਅੱਜ 21 ਤੋਂ ਸ਼ੁਰੂ ਹੋ ਕੇ 31 ਤਰੀਕ ਤੱਕ ਜਿਹੜੇ 117 MLAs ਨੇ, 13 ਮੈਂਬਰ ਪਾਰਲੀਮੈਂਟ ਨੇ, ਰਾਜ ਸਭਾ ਦੇ ਮੈਂਬਰ ਨੇ, ਇਹਨਾਂ ਸਾਰਿਆਂ ਦੇ ਘਰਾਂ ਦੇ ਮੂਹਰੇ ਵਾਲੰਟੀਅਰ ਇਸ ਮੁਹਿੰਮ ਦੇ ਨਾਲ ਜੁੜੇ ਹੋਏ ਜਿਹੜੇ ਜੀ ਉਹ ਪਲਾਸਟਿਕ ਦਾ ਫੁੱਲ ਲੈ ਕੇ ਜਾਣਗੇ। ਪਲਾਸਟਿਕ ਦਾ ਫੁੱਲ ਸਿੰਬੋਲਿਕ ਰੂਪ ਦੇ ਵਿੱਚ ਇਸ ਕਰਕੇ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਦੀ ਖੁਸ਼ਬੂ ਜਿਹੜੀ ਆ ਉਹ ਖੋਣ ਦੇ ਵਾਸਤੇ ਸਿਆਸਤਦਾਨ ਜ਼ਿੰਮੇਵਾਰ ਨੇ। ਇਹਨਾਂ ਨੂੰ ਇਹ ਪਲਾਸਟਿਕ ਦਾ ਫੁੱਲ ਦੇ ਕੇ ਇੱਕ ਐਲਾਨਨਾਮਾ ਜਿਹੜਾ ਤਿਆਰ ਕੀਤਾ ਗਿਆ, ਜਿਹਦੇ ਵਿੱਚ ਇਹ ਜਿਹੜਾ ਜੀ ਲਿਖਿਆ ਹੋਇਆ ਕਿ ਇਹ ਅਹਿਦ ਕਰਨ ਇਹ ਜਿਹੜੇ ਲੋਕ ਨੇ ਕਿ ਇਹ ਡਰੱਗ ਕਿਸੇ ਵੇਚਣ ਵਾਲੇ ਦੀ ਪਿੱਠ ਨਹੀਂ ਪੂਰਨਗੇ, ਕਿਸੇ ਆਫਿਸ ਦਾ ਨਾਮ ਆਉਂਦਾ ਉਹਦੇ ਨਾਲ ਖੜੇ ਨਹੀਂ ਹੋਣਗੇ, ਆਪਣੀਆਂ ਚੋਣਾਂ ਦੇ ਦੌਰਾਨ ਕੋਈ ਨਸ਼ਾ ਜਿਹੜਾ ਉਹ ਵਰਤਾਉਣਗੇ ਨਹੀਂ। ਇਹਦੇ ਉੱਤੇ ਸਾਈਨ ਜਿਹੜੇ ਆ ਜੀ ਇਹਨਾਂ ਦੇ ਲਏ ਜਾਣਗੇ। ਵਾਲੰਟੀਅਰ ਜਿਹੜੇ ਆ ਉਹਨਾਂ ਨੂੰ ਇਹ ਵੀ ਆਖਿਆ ਗਿਆ ਜੀ ਕਿ ਉਹ ਇਹਦੀ ਵੀਡੀਓਜ਼ ਵਗੈਰਾ ਜਿਹੜੀ ਆ ਉਹ ਤਿਆਰ ਕਰਨਗੇ ਤਾਂ ਕਿ ਆਉਣ ਵਾਲੇ ਦੇ ਦੌਰਾਨ ਲੋਕਾਂ ਨੂੰ ਦੱਸਿਆ ਜਾ ਸਕੇ ਕਿਹਨੇ ਜਿਹੜੇ ਆ ਉਹ ਸਾਈਨ ਕੀਤੇ ਆ, ਕਿਹਨੇ ਇਹਦੇ ਉੱਤੇ ਸਾਈਨ ਨਹੀਂ ਕੀਤੇ। ਜਦੋਂ ਇਹ 31 ਤੋਂ ਬਾਅਦ ਜਿਹੜਾ ਜੀ ਖਤਮ ਹੋ ਜਾਊਗਾ ਤਾਂ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਜਿਹੜਾ ਉਹ ਦੱਸਿਆ ਜਾਊਗਾ ਕਿ ਕਿਹਨੇ ਨਾ ਕੀਤੀ ਹੈ, ਕਿਹਨੇ ਇਹਦੇ ਉੱਤੇ ਸਾਈਨ ਕੀਤੇ। ਜੀ ਜੀ, ਤੇ ਬਲਤੇਜ ਪੰਨੂ ਜੀ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਸਾਡੇ ਨਾਲ ਜੁੜਨ ਲਈ ਤੇ ਪੰਜਾਬ ਤੋਂ ਖਬਰਾਂ ਨੇ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਨ ਲਈ। ਬਹੁਤ ਧੰਨਵਾਦ ਕਰਦੇ ਹਾਂ ਜੀ। ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇਹ ਸਨ ਬਲਤੇਜ ਪੰਨੂ ਜੀ, ਜੁੜਦੇ ਨੇ ਸਾਡੇ ਨਾਲ ਪੰਜਾਬ ਤੋਂ, ਭਾਰਤ ਤੋਂ, ਸੁਣਾਉਂਦੇ ਨੇ ਉੱਥੋਂ ਦੀਆਂ ਖਬਰਾਂ। ਅਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ ਇਸ ਬੁਲੇਟਿਨ ਤੋਂ। ਮਿਲਾਂਗੇ ਜੀ ਅਗਲੇ ਬੁਲੇਟਿਨ 'ਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।